ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10-10 20-20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ, ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28
ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ, ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੁਰਨਾ ਮੰਨ ਲਓ ਆ ਗਿਆ ਅੰਦਰ ਕੋਈ ਗਲਤ ਖਿਆਲ ਬਣ ਗਿਆ, ਅੰਦਰ ਇਨਸਾਨ ਬਣ ਗਿਆ ਖਿਆਲ ਗਲਤ, ਪਰ ਜਦ ਤੱਕ ਤੂੰ ਸਰੀਰਕ ਤੌਰ ਤੇ ਉਹ ਚੀਜ਼ ਨਹੀਂ ਨਾ ਕਰਦਾ, ਉਦੋਂ ਤੱਕ ਤੈਨੂੰ ਕੋਈ ਸਜ਼ਾ ਨਹੀਂ, ਫੁਰਨਿਆਂ ਦੀ ਮਾਫੀ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਇਤੋਂ ਵਧੀਆ ਕੋਈ ਯੁੱਗ ਹੈ ਹੀ ਨਹੀਂ, ਹੈ ਹੀ ਕੋਈ ਨਹੀਂ। ਉਹ ਪਹਿਲੇ ਸਮਿਆਂ ਵਿੱਚ ਕੋਈ 100 ਸਾਲ ਬੰਦਗੀ ਕਰਦਾ ਸੀ ਨਾ, 100 ਸਾਲ ਦੀ ਬੰਦਗੀ ਇੱਕ ਪਾਸੇ, ਤੇ ਪਿਆਰਿਓ ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਗ੍ਰਸਤੀਆਂ ਦਾ, ਗੁਰੂ ਨਾਨਕ ਦੇ, ਗੁਰੂ ਰਾਮਦਾਸ ਦੇ ਸਮਾਂ ਲੇਖੇ ਲਾਇਆ ਕੁਝ ਮਿੰਟਾਂ ਦਾ ਇੱਕ ਪਾਸੇ, ਕਹਿੰਦੇ ਫਲ ਬਰਾਬਰ ਹੋ ਜਾਂਦਾ ਹੈ। ਆ ਕੁਝ ਘੜੀਆਂ ਦੀ ਸੰਗਤ ਕੀਤੀ, 100 ਸਾਲ ਦੀ ਬੰਦਗੀ, ਉਤੋਂ ਇਹ ਵੱਡੀ ਹੈ ਸੰਗਤ, ਉਤੋਂ ਵੱਡਾ ਹੈ ਸਮਾਂ, ਉਤੋਂ ਵੱਡਾ ਫਲ ਝੋਲੀ 'ਚ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਤੋ ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਗੁਰੂ ਨਾਨਕ ਸਾਹਿਬ ਜੀ ਤੋਂ ਸਮੇਂ ਕੁਝ ਬਹੁਤਾ ਚੰਗਾ ਵੇਖਣ ਨੂੰ ਨਹੀਂ ਮਿਲਿਆ, ਬਹੁਤਾ ਚੰਗਾ ਸੁਣਨ ਨੂੰ ਨਹੀਂ ਮਿਲਿਆ। ਮਜਲੂਮਾਂ ਦੀਆਂ ਚੀਖਾਂ ਸੁਣਦੀਆਂ ਸੀ, ਲੋਕ ਧਾਰਮਿਕ ਸਥਾਨਾਂ ਤੋਂ ਕੁਕਰਮੀ ਬਣ ਕੇ ਨਿਕਲ ਰਹੇ ਸੀ। ਰਾਜੇ ਜਿਹੜੇ ਪਰਜਾ ਦੀ ਰਾਖੀ ਕਰਨ ਵਾਲੇ, ਉਹ ਪਰਜਾ ਨੂੰ ਲੁੱਟ ਕੇ ਖਾਣ ਲੱਗ ਪਏ ਸੀ। ਆਖੋ ਵਾਹਿਗੁਰੂ ਜੀ। ਇਹ ਤੇ ਗੁਰੂ ਨਾਨਕ ਸਾਹਿਬ ਜਦੋਂ ਆਏ, ਨਿਰੰਕਾਰ ਧਰਤੀ ਤੇ ਆਇਆ, ਆਪ ਨਿਰੰਕਾਰ ਗੁਰੂ ਨਾਨਕ ਦਾ ਰੂਪ ਵਟਾ ਕੇ ਜਦੋਂ ਧਰਤੀ ਤੇ ਆਇਆ, ਫਿਰ ਆ ਚੀਜ਼ਾਂ ਨੂੰ ਠੱਲ ਪਾਈ ਬਾਬੇ ਨੇ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਸੁਣਿਓ ਧਿਆਨ ਨਾਲ, ਇਹ ਗੁਰੂ ਨਾਨਕ ਨੇ ਫਿਰ ਬਖਸ਼ਿਸ਼ਾਂ ਵਰਤਾਈਆਂ, ਸਾਰੀਆਂ ਪੁੱਠੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਸੀ ਉਹਨਾਂ ਨੂੰ ਸਿੱਧਿਆਂ ਕੀਤਾ। ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਸ਼ਬਦ ਆਪਾਂ ਪੜ ਰਹੇ ਸਾਂ, ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਹੁਣ ਅਸੀਂ ਸੁਣਨਾ ਕੀ ਹੈ ਤੇ ਵੇਖਣਾ ਕੀ ਹੈ? ਸੁਣਨਾ ਕੀ ਤੇ ਵੇਖਣਾ ਕੀ? ਪਿਆਰਿਓ, ਗੁਰੂ ਨਾਨਕ ਨੂੰ ਸੁਣਨਾ ਪਤਾ ਕੀ, ਅੱਜ ਵੀ ਸੁਣ ਸਕਦੇ ਆ। ਗੁਰੂ ਨਾਨਕ ਦੀ ਬਾਣੀ ਨੂੰ ਸੁਣਿਆ ਕਰੋ ਪਿਆਰ ਨਾਲ, ਉਹ ਗੁਰੂ ਨਾਨਕ ਨੂੰ ਹੀ ਸੁਣਦਾ ਹੈ। ਜੋ ਗੁਰੂ ਪਿਤਾ ਜੀ ਨੇ ਬਾਣੀ ਉਚਾਰਨ ਕੀਤੀ ਹੈ ਨਾ, ਉਹ ਬਾਣੀ ਨੂੰ ਪਿਆਰ ਵਿੱਚ ਸੁਣਨਾ ਕੀ, ਗੁਰੂ ਨਾਨਕ ਨੂੰ ਸੁਣਨਾ ਹੈ। ਤੇ ਵੇਖਣਾ ਪਤਾ ਕੀ, ਉਹ ਗੁਰੂ ਨਾਨਕ ਦੇ ਇਤਿਹਾਸ ਨੂੰ ਵੇਖਣਾ ਹੀ, ਗੁਰੂ ਨਾਨਕ ਨੂੰ ਵੇਖਣਾ ਹੈ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੇ ਜੋ ਗੁਰੂ ਦਾ ਇਤਿਹਾਸ ਕਹਿੰਦਾ ਨਾ,
ਉਹਨੂੰ ਥੋੜਾ ਥੋੜਾ ਕਰਕੇ, ਜੋ ਗੁਰੂ ਦੀ ਬਾਣੀ ਕਹਿੰਦੀ ਉਹਨੂੰ ਥੋੜਾ ਥੋੜਾ ਕਰਕੇ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰਨਾ। ਆਹੀ ਗੁਰੂ ਨਾਨਕ ਨੂੰ ਸੁਣਨਾ ਤੇ ਆਹੀ ਗੁਰੂ ਨਾਨਕ ਨੂੰ ਵੇਖਣਾ। ਥੋੜਾ ਥੋੜਾ ਹੀ ਚੱਲੋ, ਪਰ ਚੱਲੋ ਤੇ ਸਹੀ। ਇਹ ਮੇਰੀ ਬੇਨਤੀ ਹੈ। ਅਸੀਂ ਤੇ ਹੱਥ ਤੇ ਹੱਥ ਧਰ ਕੇ ਬਹਿ ਜਾਂਦੇ ਹਾਂ। ਜਿਵੇਂ ਮੈਂ ਪਹਿਲੇ ਕਿਹਾ ਜੀ, ਜਦੋਂ ਗੁਰੂ ਕਿਰਪਾ ਕਰੇਗਾ, ਗੁਰੂ ਨੇ ਕੋਈ ਸਪੈਸ਼ਲ ਆ ਕੇ ਕਿਰਪਾ ਨਹੀਂ ਕਰਨੀ। ਉਹ ਕਿਰਪਾ ਕੀਤੀ ਹੋਈ ਕਿਰਪਾ ਨੂੰ ਪਛਾਣ ਸਭ ਦੇ ਉੱਪਰ ਕਿਰਪਾ ਉਹਨੇ ਕੀਤੀ। ਉਹ ਕਿਰਪਾ ਨੂੰ ਪਛਾਣ, ਉਦਮ ਕਰ, ਉਦਮ ਉਪਰਾਲਾ ਕਰ। ਹੁਣ ਤੁਸੀਂ ਸਿਆਣੇ ਹੋ, ਇੱਥੇ ਆਏ ਹੋ ਤੁਸੀਂ ਜਪ ਤਪ ਸਮਾਗਮ ਦੇ ਵਿੱਚ ਚੱਲ ਕੇ। ਹੁਣ ਘਰ ਬੈਠੇ ਬੈਠੇ ਤੁਸੀਂ ਕਹਿੰਦੇ ਜੀ ਜੇ ਗੁਰੂ ਕਿਰਪਾ ਕਰੇਗਾ ਆਪੇ ਜਪ ਤਪ ਸਮਾਗਮ ਤੇ ਪਹੁੰਚ ਜਾਾਂਗੇ। ਗੱਡੀ ਚਲਾਉਣ ਦਾ ਉਦਮ ਕੀਤਾ ਹੈ ਨਾ, ਗੱਡੀਆਂ ਕੀਤੀਆਂ ਨਾ, ਜਿਨ੍ਹਾਂ ਕੋਲ ਆਪਣੀ ਨਹੀਂ ਕਿਰਾਏ ਤੇ ਕੀਤੀ ਹੈ, ਜਾਂ ਮੋਟਰਸਾਈਕਲਾਂ ਤੇ ਕਈ ਆਏ ਨੇ, ਕਈ ਟਰੱਕਾਂ ਤੇ ਆਏ ਨੇ, ਕੋਈ ਕਿਤੋਂ ਪਹੁੰਚਿਆ, ਕੋਈ ਕਿਤੋਂ ਪਹੁੰਚਿਆ। ਉਦਮ ਕੀਤਾ ਤਾਂ ਪਹੁੰਚੇ ਉੱਤੇ। ਜੇ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਫਿਰ ਗੱਲ ਨਹੀਂ ਸੀ ਬਣਦੀ। ਇਹ ਮੇਰੀ ਬੇਨਤੀ ਹੈ, ਥੋੜਾ ਚੱਲੋ ਪਰ ਚੱਲੋ ਜ਼ਰੂਰ, ਉਦਮ ਕਰੋ, ਉਦਮ। ਛੋਟੀ ਕਲਾਸ ਨਰਸਰੀ ਦਾ ਇੱਕ ਸਟੂਡੈਂਟ, ਛੋਟਾ ਜਿਹਾ ਬੱਚਾ 3-3.5 ਸਾਲ ਦਾ, ਘਰ ਆਇਆ ਤੇ ਉਹਨੂੰ ਫਸਟ ਪ੍ਰਾਈਜ਼ ਮਿਲਿਆ। ਅੱਜ ਟੀਚਰ ਨੇ ਉਹਨੂੰ ਫਸਟ ਪ੍ਰਾਈਜ਼ ਦਿੱਤਾ। ਫਸਟ ਪ੍ਰਾਈਜ਼ ਸੁਣਿਓ। ਤੇ ਜਦੋਂ ਮਾਂ ਦੇ ਕੋਲ ਪਹੁੰਚਿਆ, ਮਾਂ ਕਹਿੰਦੀ ਪੁੱਤ ਤੈਨੂੰ ਅੱਜ ਫਸਟ ਪ੍ਰਾਈਜ਼ ਮਿਲਿਆ, ਕਾਰਨ ਕਹਿੰਦੇ ਮੇਰੀ ਟੀਚਰ ਨੇ ਨਾ ਅਚਾਨਕ ਹੀ ਇੱਕ ਟੈਸਟ ਰੱਖ ਦਿੱਤਾ ਸੀ, ਬਿਨਾਂ ਦੱਸਿਆ ਅਚਾਨਕ ਟੈਸਟ ਰੱਖਿਆ। ਵੀ ਕੀ ਟੈਸਟ ਰੱਖਿਆ? ਕਹਿੰਦੇ ਮੈਡਮ ਨੇ ਪੁੱਛਿਆ ਕਿ ਗਾਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਨੇ। ਗਾਂ ਦੀਆਂ ਕਿੰਨੀਆਂ ਲੱਤਾਂ? ਟੀਚਰ ਨੇ ਅਚਾਨਕ, ਨਰਸਰੀ ਦਾ ਬੱਚਾ 3 ਸਾਲ ਦਾ, ਸਵਾ 3 ਸਾਲ ਦਾ, ਗਾਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ? ਤੇ ਕਹਿੰਦੇ ਉਸ ਸਮੇਂ ਨਾ ਮਾਂ, ਮੈਂ ਨਾ ਟੀਚਰ ਨੂੰ ਕਿਹਾ ਗਾਂ ਦੀਆਂ 3 ਲੱਤਾਂ ਹੁੰਦੀਆਂ ਤੇ ਉਹਨੇ ਮੈਨੂੰ ਫਸਟ ਪ੍ਰਾਈਜ਼ ਦੇ ਦਿੱਤਾ। ਮਾਂ ਨੂੰ ਬੜਾ ਹੀ ਗੁੱਸਾ ਚੜਿਆ। ਇਹ ਕਿਹੋ ਜਿਹਾ ਸਕੂਲ ਹੈ, ਇਹ ਕਿਹੋ ਜਿਹੀ ਟੀਚਰ ਹੈ? 4 ਲੱਤਾਂ ਹੁੰਦੀਆਂ ਗਾਂ ਦੀਆਂ ਤੇ ਸਭ ਨੂੰ ਪਤਾ, ਪਰ ਬੱਚੇ ਨੇ 3 ਕਹੀਆਂ ਨੇ, ਇਹਨੂੰ ਫਸਟ ਇਨਾਮ ਦੇ ਦਿੱਤਾ। ਸਗੋਂ ਬੱਚਿਆਂ ਨੂੰ ਝਿੜਕਦੀ ਜਾਂ ਸਮਝਾਉਂਦੀ। ਅਗਲਾ ਦਿਨ ਚੜਿਆ, ਮਾਂ ਲਾਲ ਪੀਲੀ ਹੋਈ ਟੀਚਰ ਕੋਲ ਗਈ ਵੀ ਤੁਸੀਂ ਕੀ ਪੜਾਉਂਦੇ, ਕਿਹੋ ਜਿਹਾ ਤੁਹਾਡਾ ਸਕੂਲ ਹੈ, ਕਿੱਦਾਂ ਦਾ ਤੁਸੀਂ ਇਹ ਹਿਸਾਬ ਰੱਖਿਆ? ਗਾਂ ਦੀਆਂ 4 ਲੱਤਾਂ ਹੁੰਦੀਆਂ, ਇਹਨੇ 3 ਕਹੀਆਂ, ਤੁਸੀਂ ਫਸਟ ਇਨਾਮ ਦੇ ਦਿੱਤਾ। ਕਹਿੰਦੇ ਘਬਰਾਓ ਨਾ, ਅਸੀਂ ਜੋ ਕੀਤਾ ਬਿਲਕੁਲ ਠੀਕ ਕੀਤਾ। ਕਹਿੰਦੇ ਜੀ ਉਹ ਕਿਵੇਂ? ਕਹਿੰਦੇ ਅਸੀਂ ਜਦੋਂ ਇਹ ਸਵਾਲ ਕੀਤਾ ਸੀ ਨਾ, ਗਾਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ, ਕਿਸੇ ਬੱਚੇ ਨੇ ਤੋਤਲੀ ਜ਼ੁਬਾਨ 'ਚ ਕਿਹਾ 1, ਕਿਸੇ ਨੇ 2 ਕਿਹਾ। ਇਹ ਬੱਚਾ ਸਭ ਤੋਂ ਨਜ਼ਦੀਕ ਸੀ ਸੱਚ ਦੇ, ਇਹ ਸੱਚ ਦੇ ਨਜ਼ਦੀਕ ਸੀ। ਇਹਨੇ 3 ਕਹੀਆਂ ਹੁੰਦੀਆਂ 4, ਬਾਅਦ ਚੋਂ ਅਸੀਂ ਸਮਝਾਇਆ ਇਹਨੂੰ ਪੁੱਤ 4 ਹੁੰਦੀਆਂ, ਪਰ ਇਹ ਸੱਚ ਦੇ ਨਜ਼ਦੀਕ ਪਹੁੰਚਿਆ, ਇਸ ਕਰਕੇ ਇਹਨੂੰ ਪਹਿਲਾ ਇਨਾਮ ਦਿੱਤਾ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਉਹ ਮੇਰੀ ਬੇਨਤੀ, 100 ਚੋਂ 100 ਪੈਸਾ ਨਹੀਂ ਚੱਲ ਸਕਦੇ, 5, 10, 20 ਪੈਸੇ ਚੱਲਣ ਦਾ ਯਤਨ ਹੀ ਕਰੋ। ਗੁਰੂ ਬਾਪੂ ਖੁਸ਼ ਹੋਏਗਾ, ਖੁਸ਼ ਕਿ ਚਲੋ ਮੇਰੇ ਬੱਚੇ ਜੇ 100 ਚੋਂ 100 ਪੈਸਾ ਨਹੀਂ ਚੱਲ ਪਾ ਰਹੇ, 10, 20 ਪੈਸੇ, 50 ਪੈਸੇ ਚੱਲਣ ਦਾ ਯਤਨ ਤੇ ਕਰ ਰਹੇ ਨੇ ਨਾ। ਗੁਰੂ ਨਾਨਕ ਨੂੰ ਸੁਣੋ, ਗੁਰੂ ਨਾਨਕ ਨੂੰ ਵੇਖੋ, ਤੇ ਜੋ ਵੇਖਦੇ ਹੋ, ਜੋ ਸੁਣਦੇ ਹੋ, ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ, ਜੋ ਗੁਰੂ ਦਾ ਇਤਿਹਾਸ, ਉਹਨੂੰ ਫਿਰ ਥੋੜਾ ਥੋੜਾ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰੋ। ਤੇ ਭਾਈ ਗੁਰਦਾਸ ਜੀ ਕਹਿੰਦੇ ਤੂੰ 1 ਕਦਮ ਚੱਲ, 1 ਕਦਮ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ। ਤੂੰ 1 ਕਦਮ ਵਧਾ ਤੇ ਸਹੀ, ਤੂੰ 1 ਕਦਮ ਵਧਾਏਗਾ, ਉਹ ਕਰੋੜਾਂ ਕਦਮ ਅਗਾਂਹ ਹੋ ਕੇ ਬੌੜੀ ਕਰੇਗਾ ਤੇਰੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਥੋੜਾ ਜਿਹਾ ਸਮਾਂ ਹੋਰ ਆਪਾਂ ਗੁਰੂ ਜੀ ਦੀ ਖੁਸ਼ੀ ਲੈਣੀ ਹੈ। ਇੱਕ ਵਾਰੀ ਇਹ ਪੰਕਤੀ ਪੜਿਓ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ 'ਚ ਹਾਜ਼ਰੀ ਲਾਇਓ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸਿਫਰ ਗਰਭਾਸ ਨ ਪਰਿਆ ਰੇ। ਬੋਲੋ तरे
दास न परिया रे। धन गुरु नानक धन गुरु नानक सारा जग तारिया, 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 जी धन गुरु नानक सारा जग तारिया, 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 जी धन गुरु नानक सारा जग तारिया, मेरे धन गुरु नानक सारा जग तारिया। गुरु वाहिगुरु 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 ਹੋਰ ਉੱਚੀ ਗੱਜ ਕੇ ਜਿੱਥੇ ਜਿੱਥੇ ਬੈਠੇ ਹੋ ਵਾਹਿਗੁਰੂ 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 ਸਭ ਦੀ ਆਵਾਜ਼ ਆ ਗਈ ਸਭ ਦੀ ਵਾਹ ਵਾਹ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ। ਬੋਲ ਜੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ। ਬੋਲੇ ਸੋਹਣ ਸਤਿ ਸ੍ਰੀ ਅਕਾਲ। ਧੰਨ ਗੁਰੂ ਸਤਿ ਸ੍ਰੀ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਸਤਿ ਸ੍ਰੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਗੁਰੂ ਨਾਨਕ ਨੂੰ ਸੁਣੋ, ਸ਼ਬਦ ਸੁਣੋ, ਬਾਣੀ ਸੁਣੋ ਬਾਬੇ ਦੀ। ਗੁਰੂ ਨਾਨਕ ਨੂੰ ਵੇਖੋ, ਬਾਪੂ ਦਾ ਜੀਵਨ ਵੇਖੋ, ਜੀਵਨ ਵਿੱਚ ਕੀ ਕੁਝ ਕੀਤਾ ਤੇ ਕੱਲਾ ਵੇਖਣ ਸੁਣਨ ਤੱਕ ਗੱਲ ਸੀਮਤ ਨਹੀਂ ਰੱਖਣੀ, ਕਿਉਂਕਿ ਆਮ ਤੌਰ ਤੇ ਧਰਮ ਦੀ ਗੱਲ ਨਾ ਕਈ ਵਾਰੀ
ਜ਼ੁਬਾਨ ਤੱਕ ਰਹਿ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਿਚਾਰਾਂ ਤੱਕ ਰਹਿ ਜਾਂਦੀ ਹੈ, ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਂਦੀ ਹੈ। ਸੱਚੀ ਗੱਲ ਏ, ਕਈ ਵਾਰੀ ਧਰਮ ਦੀ ਗੱਲ ਗ੍ਰੰਥਾਂ ਤੱਕ ਰਹਿ ਜਾਂਦੀ ਹੈ ਜੀ। ਪਰ ਮੇਰੀ ਬੇਨਤੀ ਹੈ, ਗੁਰੂ ਨਾਨਕ ਨੂੰ ਵੇਖੋ ਵੀ, ਗੁਰੂ ਨਾਨਕ ਨੂੰ ਸੁਣੋ ਵੀ, ਤੇ ਇਹ ਗੱਲਾਂ ਕੇਵਲ ਜ਼ੁਬਾਨ ਤੱਕ ਨਾ ਰਹਿਣ, ਗੁਰੂ ਨਾਨਕ ਨੂੰ ਕਮਾਓ ਵੀ। ਆਖੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਗੁਰੂ ਨਾਨਕ। ਗੁਰੂ ਨਾਨਕ ਨੂੰ ਕਮਾਓ ਵੀ, ਕਮਾਓ। ਗੁਰੂ ਨਾਨਕ ਨੇ ਤੇਰਾ ਤੋਲਿਆ, ਸੁਣਿਆ? ਗੁਰੂ ਨਾਨਕ ਦੇ ਜੀਵਨ ਚੋਂ ਵੇਖਿਆ, ਉਸੇ ਵੇਲੇ ਨਿਗਾਹ ਪਾ। ਤੂੰ ਆਪਣੀ ਕਿਰਤ ਦੇ ਵਿੱਚ ਹੇਰਾ ਫੇਰੀ ਤੇ ਨਹੀਂ ਕਰਦਾ, ਠੱਗੀਆਂ ਤੇ ਨਹੀਂ ਕਰਦਾ। ਜਿਹੜੀ ਵੀ ਤੇਰੀ ਕਿਰਤ ਹੈ, ਜਿਹੜੀ ਵੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਗੁਰੂ ਨਾਨਕ ਨੇ ਤੇਰਾ ਤੋਲਿਆ, ਤੇਰਾ ਸਭ ਤੇਰਾ, ਸਭ ਤੇਰਾ। ਤੂੰ ਆਪਣੀ ਕਿਰਤ ਦੇ ਵਿੱਚ ਇਮਾਨਦਾਰੀ ਲਿਆਂਦੀ ਹੈ ਕਿ ਹੇਰਾ ਫੇਰੀ ਰੱਖੀ ਹੈ? ਜ਼ਰੂਰ ਕਮਾ ਗੁਰੂ ਨਾਨਕ ਦੇ ਬਚਨਾਂ ਨੂੰ, ਹੈ ਜੀ, ਜ਼ਰੂਰ। 2000 ਆ ਰਿਹਾ ਗਾਹਕ ਦਾ ਵੱਧ, ਚਲ ਕੀ ਵੇਖਦਾ ਕੋਈ? ਗਾਹਕ ਨੂੰ ਤੇ ਪਤਾ ਲੱਗਾ ਨਹੀਂ ਪਿੰਡ ਦਾ ਗਾਹਕ ਕੇ ਭੋਲਾ ਗਾਹਕ ਕੇ। 2000 ਆ ਗਿਆ ਵੱਧ, ਚੱਲ ਪਾ ਲੈ ਗੱਲੇ 'ਚ। ਉਹ ਪਿਆਰਿਆ, ਆਪਣੇ ਮਾਈਂਡ ਦੇ ਵਿੱਚ ਇਹ ਚੀਜ਼ ਪੱਕੇ ਤੌਰ ਤੇ ਫਿੱਟ ਰੱਖ। ਕੋਈ ਵੇਖਦਾ ਨਹੀਂ ਵੇਖਦਾ, ਪਰ ਗੁਰੂ ਰਾਮਦਾਸ ਵੇਖਦਾ ਹੈ, ਬਾਬਾ ਦੀਪ ਸਿੰਘ ਵੇਖਦਾ ਹੈ। ਸੀਸੀਟੀਵੀ ਕੈਮਰਾ ਮੇਰੇ ਸਿਰ ਤੇ ਲੱਗਾ ਹੈ ਨਹੀਂ ਲੱਗਾ, ਮੇਰੇ ਗੱਲੇ ਤੇ ਲੱਗਾ ਹੈ ਨਹੀਂ ਲੱਗਾ, ਪਰ ਮੇਰੇ ਬਾਪੂ ਦੀਪ ਸਿੰਘ ਦਾ ਕੈਮਰਾ ਮੇਰੇ ਉੱਤੇ ਲੱਗਾ ਹੀ ਹੋਇਆ ਹੈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ ਹੈ, ਗੁਰੂ ਨਾਨਕ ਨੂੰ ਸੁਣੋ, ਗੁਰੂ ਨਾਨਕ ਨੂੰ ਵੇਖੋ, ਤੇ ਭੋਲੇ ਭਾ ਪਿਆਰਿਓ, ਉਹਦੇ ਭੋਂ ਦੇ ਵਿੱਚ, ਉਹਦੇ ਨਿਰਮਲ ਭਾਉ ਦੇ ਵਿੱਚ ਗੁਰੂ ਨਾਨਕ ਨੂੰ ਕਮਾਓ ਵੀ ਜ਼ਰੂਰ। ਕਮਾਓ, ਥੋੜਾ ਕਮਾ ਲਓ, ਪਰ ਕਮਾਓ ਜ਼ਰੂਰ। ਮੈਂ 10 ਸੁਖਮਨੀ ਸਾਹਿਬ ਦੇ ਪਾਠ ਕਰਦਾ, ਬੜੀ ਚੰਗੀ ਗੱਲ ਹੈ, ਬੜੀ ਚੰਗੀ ਗੱਲ ਹੈ। ਇੰਨਾ ਉਦਮ ਕਰਨਾ ਕੋਈ ਛੋਟੀ ਗੱਲ ਨਹੀਂ। 10 ਕਰ। ਮੈਂ 50 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦਾ, ਬੜੀ ਚੰਗੀ ਗੱਲ। ਕਰਨਾ ਚਾਹੀਦਾ। ਬਾਣੀ ਦਾ ਜਿੰਨਾ ਨੇਮ ਕਰ ਲੋ ਥੋੜਾ ਹੀ ਹੈ, ਜਿੰਨਾ ਪਹਿਰਾ ਬਾਣੀ ਦਾ ਵਧਾਓਗੇ ਉਨੀ ਕਿਰਪਾ ਹੈ। ਪਰ ਪਿਆਰਿਆ, ਇੱਕ ਅਸ਼ਟਪਦੀ ਇਹੋ ਜੀ ਵੀ ਕਰ, ਜਾਂ ਇੱਕ ਅਸ਼ਟਪਦੀ ਦੀ ਇੱਕ ਪੌੜੀ ਇਹੋ ਜੀ ਵੀ ਕਰ, ਜਪਜੀ ਸਾਹਿਬ ਦੀ ਇੱਕ ਪੌੜੀ ਇਹੋ ਜੀ ਵੀ ਕਰ, ਜਿਹਨੂੰ ਵਿਚਾਰਨਾ ਹੈ। ਇਹ ਪੌੜੀ ਕਹਿ ਕੀ ਰਹੀ ਹੈ, ਤੇ ਕੱਲਾ ਵਿਚਾਰਨਾ ਨਹੀਂ। ਅਸੀਂ ਕਈ ਜ਼ੋਰ ਇੱਥੇ ਲਾ ਦਿੰਦੇ, ਬਾਣੀ ਵਿਚਾਰ ਕੇ ਪੜ੍ਹਨੀ ਚਾਹੀਦੀ, ਬਾਣੀ ਵਿਚਾਰ ਕੇ ਪੜ੍ਹਨੀ ਚਾਹੀਦੀ। ਚੰਗੀ ਗੱਲ ਹੈ, ਪਰ ਵਿਚਾਰਨ ਤੇ ਗੱਲ ਖਤਮ ਥੋੜੀ ਹੋਈ। ਜੋ ਬਾਣੀ ਦੀ ਵਿਚਾਰ ਨੇ ਕਿਹਾ, ਉਹਨੂੰ ਥੋੜਾ ਜਿਹਾ ਹਿਰਦੇ 'ਚ ਵੀ ਤੇ ਢਾਲ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਹੁਣ ਤੁਸੀਂ ਸਿਆਣੇ ਹੋ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਹੈ, ਕੁਰਤਾ ਗੱਦੀ, ਸੁਣਿਓ ਮੇਰੀ ਬੇਨਤੀ। ਉਸ ਵੇਲੇ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਗੁਰੂ ਨਾਨਕ ਨੇ, ਬੜਾ ਵੱਡਾ ਸੁਨੇਹਾ। ਪਤਾ ਕਿਹੜਾ? ਪਿਆਰਿਓ, ਉਸ ਵੇਲੇ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਪਹਿਲੇ ਮੱਥਾ ਟੇਕਿਆ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਪਣੀ ਜਗ੍ਹਾ ਤੇ ਬਿਠਾਇਆ, ਤੇ ਜਿਹਦੇ ਅੱਗੇ ਮੱਥਾ ਟੇਕਿਆ ਉਹਨੂੰ ਫਿਰ ਉੱਚੀ ਜਗ੍ਹਾ ਤੇ ਬਿਠਾਇਆ, ਤੇ ਆਪ ਥੱਲੇ ਬੈਠੇ। ਤੇ ਫਿਰ ਪਿਆਰਿਓ, ਉਦੋਂ ਇੱਕ ਸੁਨੇਹਾ ਦਿੱਤਾ। ਸੁਨੇਹਾ ਪਤਾ ਕੀ? ਮੈਂ ਤੇ ਮੱਥਾ ਉਹਨੂੰ ਟੇਕਦਾ ਵਾਂ, ਮੈਂ ਤੇ ਉਹਨੂੰ ਉੱਚੀ ਥਾਂ ਤੇ ਬਹਾਉਣਾ ਵਾਂ ਜਿਹੜਾ ਬਚਨ ਕਮਾਉਂਦਾ ਹੈ, ਜਿਹੜਾ ਕਮਾਈ ਕਰਦਾ ਹੈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਕਮਾਈ ਕਰੀਏ, ਕਮਾਈ ਥੋੜੀ ਕਰੀਏ, ਪਰ ਕਰੀਏ ਜ਼ਰੂਰ।
ਜ਼ਰੂਰ, ਇਹ ਮੇਰੀ ਬੇਨਤੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਦੀਪ ਸਿੰਘ ਜੀ। ਮੇਰਾ ਦਿਲ ਕਰ ਰਿਹਾ ਇੱਕ ਵਾਰੀ ਪੰਕਤੀ ਪੜ੍ਹ ਲਓ। ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਉਹ ਫਿਰ ਆਪੋ ਆਪਣੇ ਘਰਾਂ 'ਚ ਜਾ ਕੇ ਕਰਿਓ। ਹੁਣ ਆਪਾਂ 15 ਮਿੰਟ ਪੂਰੇ ਹੋਰ ਲਾਉਣੇ ਨੇ, ਨਾਲ ਹੀ ਆਨੰਦ ਸਾਹਿਬ ਮੈਂ ਪੜ੍ਹ ਦੇਣਾ। ਸੁਖਮਨੀ ਸਾਹਿਬ ਜੀ ਦਾ ਜਿਹੜਾ ਪਾਠ ਉਹ ਆਪਣਾ ਰਹਿ ਗਿਆ ਤੇ ਉਹ ਆਪਾਂ ਆਪਣੇ ਘਰਾਂ 'ਚ ਜਾ ਕੇ ਹਾਜ਼ਰੀਆਂ ਲਾ ਲੈਣੀਆਂ ਨੇ। ਭਾਵਨਾ ਇਹੋ ਹੀ ਬਣਾ ਕੇ ਕਿ ਆਪਾਂ ਸੰਗਤ 'ਚ ਬੈਠੇ ਹਾਂ, ਉਸ ਹਿਸਾਬ ਨਾਲ ਕਰ ਲਿਓ। ਗੁਰੂ ਮਿਹਰ ਕਰੇ। ਟਾਈਮ ਤੋਂ ਮੈਂ ਉੱਪਰ ਕਦੀ ਨਹੀਂ ਜਾਂਦਾ, ਸਭ ਨੂੰ ਮੇਰਾ ਸੁਭਾਅ ਪਤਾ ਹੈ। ਤੇ ਮੈਂ ਹੁਣ ਘੜੀ ਵੇਖੀ ਹੈ ਤੇ 15 ਕੁ ਮਿੰਟ, ਆਓ ਇੱਕ ਵਾਰੀ ਇਹ ਪੰਕਤੀ ਪੜ੍ਹ ਲਈਏ ਤੇ ਉਸ ਤੋਂ ਬਾਅਦ ਮੈਂ ਇਸੇ ਵਿਚਾਰ ਨੂੰ ਥੋੜਾ ਜਿਹਾ ਅੱਗੇ ਹੋਰ ਤੋਰਾਂਗਾ। 15 ਕੁ ਮਿੰਟਾਂ 'ਚ ਪੂਰੀ ਸਮਾਪਤੀ ਆਪਾਂ ਕਰ ਦੇਣੀ। ਕਰਿਓ ਕਿਰਪਾ ਪਿਆਰ ਨਾਲ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸਿਰ ਗਰਭਾਸ ਨਾ ਪਰਿਆ ਰੇ। ਮੈਂ ਮੂਰਖ ਕੀ केतक बात है कोट पराती तरया रे। मैं मूरख की केतक बात है कोट पराती तरया रे। कोट पराती तरया रे। गुर नानक जिन सुनिया पेखिया से फिर गरभास ना परिया रे। बोलो ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜੀ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਮੇਰੇ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਜੀ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਧੰਨ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਜੀ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਜੀ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ ਧੰਨ ਗੁਰੂ ਨਾਨਕ ਸਾਰਾ ਜਗ ਤਾਰਿਆ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜੀ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਬੋਲੇ ਸੋਹਣਾ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਥੋੜਾ ਜਿਹਾ ਸਮਾਂ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਗੁਰੂ ਨਾਨਕ ਨੂੰ ਪੜਾਂਗੇ, ਸੁਣਾਂਗੇ, ਵੇਖਾਂਗੇ,
ਜਦੋਂ ਗੁਰੂ ਨਾਨਕ ਦੇ ਜੀਵਨ ਨੂੰ ਥੋੜਾ ਥੋੜਾ ਕਮਾਉਣ ਦਾ ਯਤਨ ਕਰਾਂਗੇ, ਫਿਰ ਇੱਕ ਚੀਜ਼ ਦਾ ਪਤਾ ਲੱਗੇਗਾ। ਪਤਾ ਕੀ? ਬੰਦਾ ਬਣਨਾ ਚਾਹੁੰਦਾ ਸਾਰਿਆਂ ਦੇ ਸਿਰਾਂ ਦਾ ਤਾਜ। ਮੈਂ ਸਭ ਦੇ ਸਿਰ ਦਾ ਤਾਜ ਬਣਾ, ਮੇਰਾ ਰਾਜ ਹੋਵੇ, ਮੇਰਾ ਆ ਚੱਲੇ, ਮੇਰਾ ਹੁਕਮ ਚੱਲੇ। ਸੁਣਿਆ? ਪਰ ਜਦੋਂ ਗੁਰੂ ਨਾਨਕ ਦੇ ਜੀਵਨ ਨੂੰ ਪੜਾਂਗੇ, ਬਾਬਾ ਕਹਿੰਦਾ ਹਉ ਸਭਨਾ ਕੀ ਰੇਣਕਾ ਤੋ ਆਓ ਹਮਾਰੇ। ਤੂੰ ਸਭ ਦੇ ਚਰਨਾਂ ਦੀ ਧੂੜੀ ਬਣਦਾ ਜਾ। ਜਿਉਂ-ਜਿਉਂ ਸਭ ਦੇ ਚਰਨਾਂ ਦੀ ਧੂੜੀ ਬਣੇਗਾ ਨਾ, ਤਿਉਂ-ਤਿਉਂ ਤੇਰਾ ਰਾਜ ਆਪੇ ਮੈਂ ਕਾਇਮ ਕਰਾ ਦਿਆਂਗਾ। ਹੈ ਜੀ। ਵੇਖੋ, ਗੁਰੂ ਨਾਨਕ ਦਾ ਜੀਵਨ ਜਦੋਂ ਪੜ੍ਹਦੇ ਆ, ਸੁਣਦੇ ਆ, ਉਦੋਂ ਮਨ ਨਿਰਅਹੰਕਾਰੀ ਹੋਣਾ ਸ਼ੁਰੂ ਹੋ ਜਾਂਦਾ ਹੈ। ਅਹੰਕਾਰ ਵਿੱਚੋਂ ਨਿਕਲਦਾ ਹੈ। ਮੈਂ ਕਹਿੰਦਾ ਮੈਂ ਤੇ ਕੀਰਤਨ ਬੜਾ ਵਧੀਆ ਕਰਦਾ, ਮੈਂ ਕਹਿੰਦਾ ਮੈਂ ਕਥਾ ਬੜੀ ਵਧੀਆ ਕਰਦਾ, ਮੈਂ ਤੇ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ ਵਾ, ਮੈਂ ਤੇ ਜਦੋਂ ਚੌਂਕੜਾ ਮਾਰ ਕੇ ਬਹਿ ਜਾਣਾ ਵਾ, 5 ਪਾਠ ਜਦ ਤੱਕ ਸੁਖਮਨੀ ਸਾਹਿਬ ਦੇ ਨਾ ਹੋਣ ਮੈਂ ਤੇ ਉੱਠਦਾ ਹੀ ਕੋਈ ਨਹੀਂ, ਮੈਂ ਤੇ ਅੰਮ੍ਰਿਤ ਵੇਲਾ ਵੀ ਸੰਭਾਲਦਾ ਵਾ, ਮੈਂ ਇੰਨੀਆਂ ਲੋੜਵੰਦ ਬੱਚੀਆਂ ਦੀ ਮਦਦ ਰੋਜ਼ ਕਰਦਾ। ਉਹ ਸਭ ਚੰਗੀਆਂ ਗੱਲਾਂ ਨੇ, ਚੰਗੀਆਂ ਗੱਲਾਂ ਕਰ, ਡਟ ਡਟ ਕੇ ਕਰ, ਉਦਮ ਡਟ ਡਟ ਕੇ ਕਰ। ਪਰ ਗੁਰੂ ਨਾਨਕ ਕਹਿੰਦੇ ਪਿਆਰਿਆ, ਇੱਕ ਚੀਜ਼ ਦਾ ਧਿਆਨ ਰੱਖੀ, ਮੇਰੀ ਜਿਹੜੀ ਦਰਗਾਹ ਹੈ ਨਾ, ਜਿਹੜਾ ਮੇਰਾ ਅਸਥਾਨ ਹੈ, ਜਿਹੜੀ ਮੇਰੀ ਦਰਗਾਹ ਹੈ, ਉੱਥੇ ਅਹੰਕਾਰ ਦਾ ਸਿੱਕਾ ਨਹੀਂ ਚੱਲਦਾ, ਉੱਥੇ ਤੇ ਨਿਮਰਤਾ ਦਾ ਸਿੱਕਾ ਚੱਲਦਾ ਹੀ। ਚੰਗੇ ਕੰਮ ਕਰ, ਪਰ ਹਰ ਚੰਗੇ ਕੰਮ ਨੂੰ ਨਿਮਰਤਾ ਦਾ ਗਹਿਣਾ ਪਵਾਈ ਜਾ। ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਏ ਕਬੀਰ ਕਬੀਰ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਵੇਖੋ, ਆਪ ਹੋਵੇ ਰੱਬ ਗੁਰੂ ਨਾਨਕ, ਨਿਰੰਕਾਰ ਰੱਬ, ਪਰ ਉਹ ਰੱਬ ਆਪਣੇ ਨਾਮ ਦੇ ਅੱਗੇ ਕੀ ਕਹਿੰਦਾ? ਨਾਨਕ ਬੇਤਾਲਾ। ਕਿਤੇ ਕਹਿੰਦਾ ਭੂਤਨਾ, ਕਿਤੇ ਕਹਿੰਦਾ ਜਨ, ਕਿਤੇ ਕਹਿੰਦਾ ਹਰਾਮਖੋਰ, ਕਿਤੇ ਕਹਿੰਦਾ ਨੀਚ। ਹੈ ਜੀ। ਕਮਾਲ ਦੀ ਗੱਲ। ਇਹ ਸਾਡੇ ਲਈ ਪੂਰਨੇ ਨੇ ਕਿ ਰੱਬ ਹੋ ਕੇ ਆਪਣਾ ਮਨ ਇੱਥੇ ਰੱਖਦਾ ਹੈ। ਅਸੀਂ ਤੇ ਥੋੜਾ ਜਿਹਾ, ਸਾਨੂੰ ਕਿਤੇ ਵਾਜੇ ਤੇ ਮੇਰੇ ਵਰਗੇ ਨੂੰ 2 ਸ਼ਬਦ ਚੰਗੇ ਪੜ੍ਹਨੇ ਆ ਜਾਣੋ, ਕਹਿੰਦਾ ਮੇਰੇ ਵਰਗਾ ਹੈ ਕੋਈ ਨਹੀਂ, ਮੈਂ ਤੇ ਬੜਾ ਵਧੀਆ ਕੀਰਤਨ ਕਰਦਾ, ਮੈਂ ਤੇ ਬੜੀ ਸੋਹਣੀ ਕਥਾ ਕਰਦਾ, ਮੈਂ ਇੱਕ ਆਵਾਜ਼ ਦੇਣਾ, ਮੇਰੀ ਇੱਕ ਆਵਾਜ਼ ਨਾਲ 1000 ਬੰਦਾ ਤੇ ਉਸੇ ਵੇਲੇ ਇਕੱਠਾ ਹੋ ਜਾਂਦਾ, ਮੇਰੀ ਤੇ ਜਮਾਤ ਹੀ ਬੜੀ ਵੱਡੀ ਹੈ। ਉਹ ਪਿਆਰਿਆ, ਗੁਰੂ ਨਾਨਕ ਨੂੰ ਜਦੋਂ ਪੜ੍ਹੇਗਾ, ਸੁਣੇਗਾ, ਵੇਖੇਗਾ, ਗੁਰੂ ਨਾਨਕ ਕਹਿਣਗੇ ਪਿਆਰਿਆ, ਭੋਲੇ ਭਾ ਤੁਰਦਾ ਰਹੋ, ਤੁਰਦਾ ਰਹੋ, ਤੇ ਜੋ ਕੁਝ ਵੀ ਤੇਰੇ ਅੰਦਰ ਗੁਣ ਭਰਦੇ ਜਾਣ, ਉਹ ਗੁਣਾਂ ਦਾ ਕਦੀ ਮਾਣ ਨਾ ਕਰੀ, ਉਹ ਗੁਣਾਂ ਦੀ ਵਡਿਆਈ ਪਰਮੇਸ਼ਰ ਨੂੰ ਦੇਈ ਚੱਲੀ। ਮਹਾਰਾਜ, ਮੈਂ ਉਹ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਵੀ ਪੁੱਛ ਕੇ ਰਾਜੀ ਨਹੀਂ ਸੀ ਹੁੰਦਾ। ਜੇ ਅੱਜ ਕੋਈ ਤੁਸੀਂ ਰੰਗ ਭਾਗ ਲਾਏ ਨੇ, ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਤੁਹਾਡੀਆਂ ਵਡਿਆਈਆਂ ਕੰਮ ਕਰ ਰਹੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ। ਹੁਣ ਅਖੀਰ ਤੇ ਸੁਣਿਓ, ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ ਸਾਰੇ। ਹੁਣ ਜਿਹੜੀ ਅਖੀਰ ਤੇ ਮੈਂ ਬੇਨਤੀ ਕਰਨ ਲੱਗਾ, ਅੱਜ ਦੇ ਕੀਰਤਨ ਦਾ ਸਾਰਾ ਨਿਚੋੜ ਹੈ। ਸੁਣਿਓ ਹੁਣ ਧਿਆਨ ਨਾਲ, ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਹੋ? ਬੇਬੇ ਨਾਨਕੀ ਜੀ, ਗੁਰੂ ਨਾਨਕ ਦੇ ਵੱਡੇ ਭੈਣ ਜੀ, ਫੁਲਕਾ ਫੁੱਲਿਆ, ਫੁਲਕਾ ਬਣਾ ਰਹੇ ਸੀ ਤੇ ਫੁਲਕਾ ਫੁੱਲਿਆ। ਜਦੋਂ ਫੁਲਕਾ ਫੁੱਲਿਆ ਨਾ, ਤੇ ਗੁਰੂ ਨਾਨਕ ਦੀ ਯਾਦ ਆਈ, ਤੇ ਗੁਰੂ ਨਾਨਕ ਨੂੰ ਯਾਦ ਕਰਨਾ ਸ਼ੁਰੂ ਕੀਤਾ। ਵੀਰਾ ਜਲਦੀ ਆ, ਮੈਨੂੰ ਇਉਂ ਲੱਗਦਾ ਤੈਨੂੰ ਭੁੱਖ ਬੜੀ ਲੱਗੀ ਹੈ। ਫੁਲਕਾ ਫੁੱਲ ਗਿਆ ਸੀ। ਆਮ ਤੌਰ ਤੇ ਕਹਿੰਦੇ ਨਾ, ਮਾਂ ਫੁਲਕਾ ਬਣਾ ਰਹੀ, ਉਹ ਫੁਲਕਾ ਫੁੱਲ ਜੇ, ਪੁੱਤਰਾ ਲੱਗਦਾ ਤੈਨੂੰ ਭੁੱਖ ਲੱਗੀ ਤਾਂ ਹੀ ਇਹ ਫੁੱਲਿਆ। ਸੁਣਿਓ, ਜਦੋਂ ਫੁਲਕਾ ਫੁੱਲਿਆ ਤੇ ਉਸ ਵੇਲੇ ਬੇਬੇ ਨਾਨਕੀ ਕੀ ਕਹਿੰਦੀ? ਨਾਨਕ ਵੀਰ, ਮੈਨੂੰ ਇਉਂ ਲੱਗਦਾ ਜਿਵੇਂ ਤੈਨੂੰ ਭੁੱਖ ਬੜੀ ਲੱਗੀ, ਜਲਦੀ ਨਾਲ ਆ, ਇਹ ਫੁਲਕਾ, ਇਹ ਪ੍ਰਸ਼ਾਦਾ ਛਕ। ਤੇ ਗੁਰੂ ਨਾਨਕ ਉਸ ਵੇਲੇ ਮਦੀਨੇ ਦੀ ਧਰਤੀ ਤੇ ਨੇ, ਮਦੀਨੇ ਦੀ, ਹਾਂਜੀ, ਮਦੀਨੇ ਦੀ ਧਰਤੀ
ਤੇ ਗੁਰੂ ਨਾਨਕ ਉਸ ਵੇਲੇ ਪਤਾ ਕੀ ਕਹਿੰਦੇ, ਚੱਲ ਮਰਦਾਨਿਆ ਕਹਿ ਸਤ ਕਰਤਾਰ। ਹਾਂਜੀ, ਬੇਬੇ ਯਾਦ ਪਈ ਕਰਦੀ ਏ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ। ਮਰਦਾਨਿਆ ਕਹਿ ਸਤ ਕਰਤਾਰ, ਬੇਬੇ ਯਾਦ ਪਈ ਕਰਦੀ। ਜਦੋਂ ਪਿਆਰਿਓ ਸਤ ਕਰਤਾਰ ਕਿਹਾ, ਜਾਂ ਨੇਤਰ ਖੋਲੇ ਤੇ ਬੇਬੇ ਨਾਨਕੀ ਉਹ ਫੁਲਕੇ ਵੱਲ ਵੇਖ ਕੇ ਨਾ ਕਹਿ ਰਹੀ, ਵੀਰਾ ਮੈਂ ਅੱਖਾਂ ਬੰਦ ਕੀਤੀਆਂ ਹੀ, ਮੈਂ ਵੇਖਦੀ ਆ, ਪਹਿਲੇ ਮੈਂ ਅੱਖਾਂ ਖੋਲਾਂਗੀ ਕਿ ਤੂੰ ਪ੍ਰਸ਼ਾਦਾ ਛਕਣ ਵਾਸਤੇ ਪਹੁੰਚੇਂਗਾ। ਜੀ ਉਸ ਸਮੇਂ ਬੇਬੇ ਯਾਦ ਕਰਦੀ ਤੇ ਬਾਬਾ ਨਾਨਕ ਪਤਾ ਕੀ ਕਹਿੰਦੇ, ਕਿੱਥੇ ਮਦੀਨੇ ਦੀ ਧਰਤੀ, ਸਕਿੰਟ ਦੇ ਵਿੱਚ ਬਾਬਾ ਨਾਨਕ ਵਿਹੜੇ 'ਚ ਆਣ ਖਲੋਤੇ ਤੇ ਕਹਿੰਦੇ, ਬੇਬੇ ਅੱਖਾਂ ਖੋਲ, ਮੈਂ ਆ ਗਿਆ ਵਾਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਤੇ ਬੇਬੇ ਨਾਨਕੀ ਜੀ ਪਤਾ ਕੀ ਕਹਿੰਦੇ, ਕਹਿਣ ਲੱਗੇ, ਵੀਰਾ ਤੂੰ ਇੱਥੇ ਨੇੜੇ ਕਿਤੇ ਹੀ ਹੋਏਗਾ, ਆ ਗਿਆ ਐਡੀ ਜਲਦੀ। ਗੁਰੂ ਨਾਨਕ ਹੱਸ ਪਏ, ਕਹਿਣ ਲੱਗੇ, ਬੇਬੇ ਮੈਂ ਤੇ ਤੇਥੋਂ ਕਦੀ ਦੂਰ ਗਿਆ ਹੀ ਨਹੀਂ। ਹਾਂਜੀ, ਮੈਂ ਤੇ ਤੇਥੋਂ ਦੂਰ ਕਦੀ ਗਿਆ ਹੀ ਨਹੀਂ। ਤੇ ਮਹਾਰਾਜ ਨੇ ਨਾ ਬੇਬੇ ਨਾਨਕੀ ਆਪਣੀ ਵੱਡੀ ਭੈਣ ਦੇ ਪੈਰੀ ਹੱਥ ਲਾਇਆ ਤੇ ਉਸ ਵੇਲੇ ਨਾ ਬੇਬੇ ਨੇ ਹੱਥ ਫੜ ਲਿਆ, ਹੱਥ ਤੇ ਹੱਥ ਫੜ ਕੇ ਪਤਾ ਕੀ ਕਿਹਾ, ਵੀਰਾ ਤੂੰ ਮੈਨੂੰ ਮੱਥਾ ਨਾ ਟੇਕ। ਬੇਬੇ ਤੂੰ ਵੱਡੀ ਹੈ 5 ਸਾਲ, ਮੈਂ ਤੈਨੂੰ ਕਿਉਂ ਮੱਥਾ ਨਾ ਟੇਕਾਂ। ਬੜੀ ਪਿਆਰ ਵਾਲੀ ਬਾਤ ਹੈ, ਬੇਬੇ ਤੂੰ ਮੈਥੋਂ 5 ਸਾਲ ਵੱਡੀ ਹੈ, ਮੈਂ ਤੈਨੂੰ ਕਿਉਂ ਨਾ ਮੱਥਾ ਟੇਕਾਂ। ਤੇ ਬੇਬੇ ਨਾਨਕੀ ਜੀ ਕਹਿਣ ਲੱਗੇ, ਜੇ ਤੂੰ ਆਮ ਲੋਕਾਂ ਵਾਂਗੂ ਹੁੰਦਾ ਨਾ, ਆਮ ਭੈਣਾਂ ਦੇ ਵੀਰਾਂ ਵਾਂਗੂ ਹੁੰਦਾ, ਤੂੰ 100 ਵਾਰੀ ਮੱਥਾ ਟੇਕਦਾ, ਮੈਂ ਟਿਕਾ ਲੈਂਦੀ। ਜੇ ਆਮ ਵੀਰਾਂ ਵਾਂਗੂ ਵੀਰ ਹੁੰਦਾ ਨਾ, 100 ਵਾਰੀ ਮੱਥਾ ਟੇਕਦਾ, ਮੈਂ ਤੇਰਾ ਹੱਥ ਕਦੀ ਨਹੀਂ ਸੀ ਫੜਨਾ, ਤੇਥੋਂ ਮੱਥਾ ਟਿਕਾ ਲੈਂਦੀ। ਪਰ ਦੱਸ ਨਾਨਕ ਮੈਂ ਕੀ ਕਰਾਂ, ਤੂੰ ਕੱਲਾ ਮੇਰਾ ਵੀਰ ਨਹੀਂ, ਤੂੰ ਇਸ ਜਗਤ ਨੂੰ ਤਾਰਨ ਵਾਲਾ ਵੱਡਾ ਪੀਰ ਏ। ਸਤਿ ਸ੍ਰੀ ਅਕਾਲ। ਤੂੰ ਜਗਤ ਨੂੰ ਤਾਰਨ ਵਾਲਾ ਵੱਡਾ ਪੀਰ ਏ, ਪੀਰ। ਤੇ ਨਾਨਕ ਮੈਨੂੰ ਮਾਣ ਏ, ਤੂੰ ਰੱਬ ਏ, ਤੂੰ ਕਰਤਾਰ ਏ ਤੇ ਮੈਂ ਕਰਤਾਰ ਦੀ ਭੈਣ ਆ। ਹਾਂਜੀ, ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅੱਜ ਦੇ ਕੀਰਤਨ ਦਾ ਆ ਨਿਚੋੜ ਜੇ, ਬੇਬੇ ਨਾਨਕੀ ਦੀ ਭਾਵਨਾ ਕੀ ਹੈ ਗੁਰੂ ਨਾਨਕ ਦੇ ਉੱਤੇ। ਗੁਰੂ ਨਾਨਕ ਰੱਬ ਏ, ਰੱਬ। ਗੁਰੂ ਨਾਨਕ ਪਰਮੇਸ਼ਰ ਏ, ਗੁਰੂ ਨਾਨਕ ਕਰਤਾਰ ਏ, ਗੁਰੂ ਨਾਨਕ ਨਿਰੰਕਾਰ ਏ। ਉਹ ਪਿਆਰਿਓ, ਅਸੀਂ ਗੁਰੂ ਨਾਨਕ ਦਾ ਆਗਮਨ ਪੁਰਬ ਮਨਾ ਰਹੇ ਹੋਈਏ ਤੇ ਕਿਤੇ ਹੋਰ ਰੱਬ ਲੱਭਣ ਨਾ ਤੁਰੀਏ। ਸਾਡੇ ਲਈ ਗੁਰੂ ਨਾਨਕ ਹੀ ਰੱਬ ਏ, ਗੁਰੂ ਰਾਮਦਾਸ ਹੀ ਰੱਬ ਏ, ਜਾਂ ਉਹਦੇ ਪਿਆਰੇ ਮਹਾਂਪੁਰਖ। ਹਾਂਜੀ, ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਆਨੰਦ ਸਿੰਘ ਸਾਹਿਬ ਵਰਗੇ, ਉਹ ਰੱਬ ਨੇ, ਰੱਬ ਰੱਬ। ਕੋਈ ਹੋਰ ਰੱਬ ਨਾ ਲੱਭੋ, ਸਾਡੇ ਲਈ ਆਹੀ ਰੱਬ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਐਵੇਂ ਥਾਂ ਥਾਂ ਤੇ ਭਟਕੋ ਨਾ। ਕੋਈ ਵੀ ਘਰ ਦੇ ਵਿੱਚ ਸੁੱਖ ਦੁੱਖ ਦਾ ਸਮਾਂ ਆ ਜਾਏ, ਤੇਰਾ ਧਿਆਨ ਜਾਵੇ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਵੱਲ, ਤੇਰਾ ਧਿਆਨ ਜਾਵੇ ਸੁਖਮਨੀ ਸਾਹਿਬ ਵੱਲ, ਉਹ ਤੇਰਾ ਧਿਆਨ ਜਾਵੇ ਸਹਿਜ ਪਾਠ ਵੱਲ, ਤੇਰਾ ਧਿਆਨ ਜਾਵੇ ਚੁਪਹਿਰਿਆਂ ਵੱਲ, ਰਹਿਣ ਸਮਾਈਆਂ ਵੱਲ, ਅੰਮ੍ਰਿਤ ਵੇਲਿਆਂ ਵੱਲ। ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰ। ਬਸ ਆਹ ਚੀਜ਼ ਅੱਜ ਇੱਥੋਂ ਲੈ ਕੇ ਜਾਣੀ ਹੈ। ਕੋਈ ਸਾਡੇ ਸਾਹਮਣੇ ਸੋਨੇ ਦਾ ਵੀ ਬਣ ਕੇ ਆ ਜਾਏ ਨਾ, ਉਹਨੂੰ ਦੂਰੋਂ ਮੱਥਾ ਟੇਕਿਆ ਕਰੋ। ਬਈ ਗੁਰੂ ਹੋਏਗਾ ਚੰਗਾ, ਆਪਣੇ ਘਰ ਰਾਜੀ ਰਹੋ। ਰੱਬ ਹੋਏਗਾ, ਦੁਨੀਆ ਤੈਨੂੰ ਰੱਬ ਕਹਿੰਦੀ, ਚੰਗਾ ਆਪਣੇ ਘਰ ਰਾਜੀ ਰਹੋ। ਇਹ ਕਹਿੰਦੇ ਨੇ ਸਾਡੇ ਫਲਾਣੇ ਗੁਰੂ ਜੀ ਨੇ, ਅਸੀਂ ਫਲਾਣੀ ਜਗ੍ਹਾ ਤੋਂ ਨਾਮ ਲਿਆ। ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਕਵੇ ਮੈਂ ਤੇਰਾ ਗੁਰੂ ਆ, ਉਹਨੂੰ ਦੂਰੋਂ ਮੱਥਾ ਟੇਕ ਦਿਓ। ਬਈ ਚੰਗਾ ਹੋਏਗਾ, ਆਪਣੇ ਘਰ ਰਾਜੀ ਰਹੋ। ਪਰ ਮੇਰੇ ਲਈ ਵੱਡਾ ਤੇ ਮੇਰਾ ਗੁਰੂ ਨਾਨਕ, ਮੇਰਾ ਨਿਰੰਕਾਰ। ਆਖੋ ਧੰਨ ਗੁਰੂ ਰਾਮਦਾਸ ਜੀ। ਮੇਰਾ ਗੁਰੂ ਰਾਮਦਾਸ ਮੇਰਾ ਰੱਬ ਏ, ਰੱਬ। ਹਾਂਜੀ, ਮੈਂ ਕੋਈ ਹੋਰ ਰੱਬ ਨੂੰ ਦਿਲ ਤੇ ਨਹੀਂ ਭਾਉਣਾ, ਮੈਂ ਤੇ ਬਾਲਿਆ, ਬਾਲਿਆ।
ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਬੇਬੇ ਨਾਨਕੀ ਜੀ ਤੇ ਮਾਤਾ ਤ੍ਰਿਪਤਾ ਜੀ ਇੱਕ ਦਿਨ ਮਾਵਾਂ ਧੀਆਂ ਗੱਲਾਂ ਕਰ ਰਹੀਆਂ ਤੇ ਗੱਲਾਂ ਬਾਤਾਂ ਕਰਦਿਆਂ ਨਾ ਬੇਬੇ ਨਾਨਕੀ ਨੂੰ ਮਾਤਾ ਤ੍ਰਿਪਤਾ ਜੀ ਕਹਿੰਦੇ, ਨਾਨਕੀ ਤੂੰ ਵੱਡੀ ਹੈ, ਗੁਰੂ ਨਾਨਕ ਨੂੰ ਸਮਝਾ, ਨਾਨਕ ਨੂੰ ਸਮਝਾ। ਲੰਮਾ ਪੈਂਦਾ ਤੇ ਲੰਮਾ ਹੀ ਪਿਆ ਰਹਿੰਦਾ, ਹੱਸਦਾ ਹੱਸੀ ਜਾਂਦਾ, ਤੁਰਦਾ ਤੁਰੀ ਜਾਂਦਾ, ਤੂੰ ਸਮਝਾ, ਤੂੰ ਵੱਡੀ ਹੈ। ਅਸਲੀਅਤ ਵਿੱਚ ਬਾਪੂ ਨਾਨਕ ਦੇ ਹਰ ਕਦਮ ਦੇ ਵਿੱਚ ਚੋਟ ਛੁਪੇ ਹੁੰਦੇ ਸੀ। ਮਾਂ ਤੇ ਸਮਝੀ ਲੇਟੇ ਪਏ ਨੇ, ਸੁੱਤੇ ਨੇ, ਪਰ ਇੱਕ ਸਰੀਰ ਗੁਰੂ ਨਾਨਕ ਦਾ ਘਰ ਆਰਾਮ ਕਰ ਰਿਹਾ ਹੁੰਦਾ ਸੀ ਤੇ ਦੂਜੇ ਰੂਪ ਦੇ ਵਿੱਚ ਮੇਰਾ ਬਾਬਾ ਨਾਨਕ ਆਪਣਾ ਸਿੱਖ ਜਿਹੜਾ ਮਨ ਸੁਖ, ਉਹਦਾ ਜਹਾਜ਼ ਡੁੱਬਦਾ, ਉਹਦਾ ਬੇੜਾ ਡੁੱਬਦਾ ਪਾਣੀ ਦੇ ਵਿੱਚ, ਤੇ ਦੂਜੇ ਰੂਪ ਦੇ ਵਿੱਚ ਗੁਰੂ ਨਾਨਕ ਆਪਣੇ ਸਿੱਖ ਭਾਈ ਮਨ ਸੁਖ ਦਾ ਮੋਢਾ ਦੇ ਕੇ ਬੇੜਾ ਬੰਨੇ ਲਾ ਰਹੇ ਹੁੰਦੇ ਸੀ। ਜੀ ਆਖੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਇਹ ਤੇ ਮਹਾਰਾਜ ਦੇ ਚੋਜ ਹੁੰਦੇ ਸੀ, ਚੋਜ। ਉਸ ਵੇਲੇ ਮਾਂ ਤ੍ਰਿਪਤਾ ਜੀ ਕਹਿੰਦੇ, ਨਾਨਕੀ ਤੂੰ ਵੱਡੀ ਸਮਝਾ। ਤੇ ਬੇਬੇ ਨਾਨਕੀ ਦੀ ਭਾਵਨਾ, ਕਹਿੰਦੇ ਮਾਂ ਉਮਰ ਵਿੱਚ ਭਾਵੇਂ ਮੈਂ ਵੱਡੀ, ਗੁਣਾ ਵਿੱਚ ਨਾਨਕ ਵੀਰ ਵੱਡਾ। ਮਾਂ ਇਹ ਮਾਣ ਹੈ, ਮਾਣ। ਇਹ ਨਾ ਸਮਝੀ ਸਾਡੇ ਘਰ ਕੋਈ ਆਮ ਬਾਲਕ ਆਇਆ, ਮੇਰੀਆਂ ਅੱਖਾਂ ਨਾਲ ਕਿਤੇ ਵੇਖ, ਸਾਡੇ ਘਰ ਆਮ ਬਾਲਕ ਨਹੀਂ ਆਇਆ, ਸਾਡੇ ਘਰ ਨਿਰੰਕਾਰ ਨੇ ਆਪ ਰੂਪ ਵਟਾਇਆ ਗੁਰੂ ਨਾਨਕ ਦਾ। ਸਾਡੇ ਘਰ ਆਮ ਬਾਲਕ ਨਹੀਂ ਆਇਆ, ਨਿਰੰਕਾਰ ਗੁਰੂ ਨਾਨਕ ਆਇਆ। ਗੁਰੂ ਨਾਨਕ ਨੂੰ ਸੁਣੋ, ਗੁਰੂ ਨਾਨਕ ਨੂੰ ਵੇਖੋ ਤੇ ਗੁਰੂ ਨਾਨਕ ਨੂੰ ਕਮਾਓ ਵੀ ਜ਼ਰੂਰ। ਇਹ ਮੇਰੀ ਬੇਨਤੀ ਹੈ, ਬੇਨਤੀ। ਗੁਰੂ ਕਿਰਪਾ ਕਰੇ। ਆਓ ਬੜੇ ਪਿਆਰ 'ਚ ਪੰਕਤੀਆਂ ਪੜੋ। ਕੀਰਤਨ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਸਾਰੀਆਂ ਸੰਗਤਾਂ ਜਿੱਥੋਂ ਜਿੱਥੋਂ ਪਹੁੰਚੀਆਂ ਸਭ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਇੱਕ ਵਾਰੀ ਇਹ ਪੰਕਤੀਆਂ ਦੁਹਰਾਓ, ਫਿਰ ਉਸ ਤੋਂ ਬਾਅਦ ਸੰਤ ਜਨਾਂ ਮਿਲ ਹਰ ਜਸ ਗਾਇਓ, ਪੌੜੀ ਲਾ ਕੇ ਕੀਰਤਨ ਦੀ ਸਮਾਪਤੀ ਹੋਏਗੀ। ਸ਼ਬਦ ਤੇ ਆਪਾਂ ਪੂਰਾ ਕਰ ਹੀ ਦਿੱਤਾ, ਮੈਂ ਪੰਕਤੀ ਰਿਪੀਟ ਕਰਨੀ ਸੀ। ਹੁਣ ਪੰਕਤੀਆਂ ਰਿਪੀਟ ਨਹੀਂ ਕਰਦੇ, ਜੇ ਤੁਸੀਂ ਨਾ ਪੜ੍ਹਦੇ ਪੜ੍ਹ ਲੈਨੇ ਆ। ਉਸ ਤੋਂ ਬਾਅਦ ਨਾਲ ਹੀ ਸੰਤ ਜਨਾਂ ਮਿਲ ਹਰ ਜਸ ਗਾਇਓ, ਪੌੜੀ ਲਾ ਕੇ ਕੀਰਤਨ ਦੀ ਸਮਾਪਤੀ ਹੋਏਗੀ। ਪੜ੍ਹਦੀ ਹੈ ਕਿਦਾਂ ਪੜ੍ਹਨਾ ਹੈ, ਕਰਿਓ ਜੀ। ਸੱਚੀ ਗੱਲ ਹੈ, ਇਹਨੇ ਵੈਸੇ ਇਸ਼ਾਰਾ ਕੀਤਾ ਇਦਾਂ, ਤੇ ਬਾਪੂ ਨੂੰ ਕੋ ਫੜ ਹੀ ਲੈ ਇਦਾਂ ਬਾਹ, ਯਾਰ ਫੜ ਹੀ ਲੈ। ਅਸੀਂ ਤੇਰੀ ਬਾਹ ਫੜਾਂਗੇ, ਤੇਰਾ ਹੱਥ ਫੜਾਂਗੇ, ਗੱਲ ਨਹੀਂ ਹੋ ਬਣਨੀ, ਤੂੰ ਹੀ ਫੜ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਫੜੀ ਵੀ ਏਡੀ ਘੁੱਟ ਕੇ, ਜਿੰਨੀਆਂ ਮਰਜ਼ੀ ਕਲਯੁਗ ਦੀਆਂ ਭਾਵਾਂ ਚੱਲਣ, ਉਹ ਮਾਂ ਛੁੱਟੇ ਨੇ। ਅਸੀਂ ਫੜਾਂਗੇ, ਛੁੱਟ ਜਾਣੇ, ਤੂੰ ਨਾ ਛੱਡੀ। ਕਰਿਓ ਕਿਰਪਾ ਪਿਆਰ ਨਾਲ। ਜੇ ਤੁਸੀਂ ਨਾ ਫੜਦੇ ਬਾਹ, ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ, ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਹ, ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ, ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋ ਕਹਾਣੀ
चरनी ना देंदे था असां रुल जाना सी सानू किते ना मिलदी था असां रुल जाना सी असां रुल जाना सी असां रुल जाना सी। असी टुटिया पत्तियां वांगू नाले रुलदे सी गल गल दे उत्ते अखां तो अथरू डुलदे सी असी टुटिया पत्तियां वांगू नाले रुलदे सी गल गल दे उते अखां तो अथरू डुलदे सी जे तुसी न देंदे खुशियां तुसी न देंदे खुशियां असां रुल जाना सी सानू किते न मिलदी था असां रुल जाना सी असां रुल जाना सी असां रुल जाना सी। आखिरी लाइन ਆਪਾਂ पढ़ने मिल के सब ने प्यार न लगूं धन बाबा गुरु नानक कृपा कीती गल नल लाया गुरु नानक कृपा कीती गल गल लाया गुरु रामदास कृपा कीती गल नल लाया गुरु रामदास कृपा कीती गल गल लाया जी बाबा दीप सिंह कृपा कीती गल नल लाया बाबा दीप सिंह कृपा कीती गल गल लाया सानू डिगदिया तैंदिया नो ऊपर उठाया सानू डिगदिया कहंदिया नूं उपर उठाया तुसी प्यार दिता बण मां तुसी प्यार दिता बण मां नहीं ते रुल जाना सी सानू किते ना मिलदी था असां रुल जाना सी असां रुल जाना सी
ਅਸਾਂ ਵੱਲ ਜਾਣਾ ਸੀ, ਅਸਾਂ ਵੱਲ ਜਾਣਾ ਸੀ, ਵਾਹਿਗੁਰੂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਦਾ, ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਜਿਨ੍ਹਾਂ ਨੇ ਕਿਰਪਾ ਕੀਤੀ, ਦਰਸ਼ਨ ਕਰਾਏ ਆਪ ਜੀਆਂ ਦੇ। ਜੋ ਸੇਵਾਵਾਂ ਦੇ ਕਾਰਜ ਚੱਲਦੇ ਨੇ ਸਾਰੀਆਂ ਸੰਗਤਾਂ ਨੂੰ ਪਤਾ ਹੈ। ਅਰਦਾਸ ਕਰਿਓ ਸਤਿਗੁਰੂ ਕਿਰਪਾ ਦੇ ਖਾਤੇ ਵਿੱਚੋਂ ਦਾਸਾਂ ਕੋਲੋਂ ਸਾਰੀਆਂ ਸੇਵਾਵਾਂ ਆਪ ਲੈਂਦੇ ਰਹਿਣ। ਔਰ ਰੋਜ਼ਾਨਾ ਦੁਪਹਿਰੀ 3 ਤੋਂ 4 ਔਰ ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ ਰੋਜ਼ਾਨਾ ਸਮਾਗਮ ਚੱਲਦੇ ਨੇ। ਜਰੂਰ ਵੇਖਿਆ ਕਰੋ, ਸ਼ੇਅਰ ਕਰਿਆ ਕਰੋ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ।
ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।